ਸਾਡਾ ਘਰਾਨਾ ਮੁਸਲਮਾਨ ਅਸੀਂ ਪਹਿਲੋਂ ਅਸੀਂ ਵੀ ਨਾ ਸਰਦਾਰ ਸਿੱਖ ਹੀ ਸਾਂ। ਉਹ ਜਿਹੜੇ ਨੇ ਸਾਡੀ ਉਹ ਬਰਾਦਰੀ ਸੀ। ਅੱਛਾ, ਉਹ ਚਲੇ ਗਏ ਵਾਪਸ ਇੰਡੀਆ ਚਲੇ ਗਏ ਨਾ। ਇੰਡੀਆ ਚਲੇ ਗਏ ਤੇ ਉਹਨਾਂ ਦਾ ਜਿਹੜਾ ਰਵੱਈਆ ਸੀ ਨਾ ਸਾਡੇ ਮੁਸਲਮਾਨਾਂ ਨਾਲ ਜੀ ਜੀ, ਉਹ ਏਡਾ ਚੰਗਾ ਸੀ ਨਾ ਹਾਂਜੀ, ਸ਼ਾਇਦ ਹੁਣ ਇਹਨਾਂ ਮੁਸਲਮਾਨਾਂ ਦਾ ਵੀ ਨਹੀਂ ਹੈਗਾ। ਉਹ ਜਿਹੜੇ ਨੇ ਸਾਡੀ ਉਹ ਬਰਾਦਰੀ ਸੀ। ਅੱਛਾ, ਉਹ ਚਲੇ ਗਏ ਵਾਪਸ ਇੰਡੀਆ ਚਲੇ ਗਏ ਨਾ। ਇੰਡੀਆ ਚਲੇ ਗਏ ਤੇ ਉਹਨਾਂ ਦਾ ਜਿਹੜਾ ਰਵੱਈਆ ਸੀ ਨਾ ਸਾਡੇ ਮੁਸਲਮਾਨਾਂ ਨਾਲ ਜੀ ਜੀ, ਉਹ ਏਡਾ ਚੰਗਾ ਸੀ ਨਾ ਹਾਂਜੀ, ਸ਼ਾਇਦ ਹੁਣ ਇਹਨਾਂ ਮੁਸਲਮਾਨਾਂ ਦਾ ਵੀ ਨਹੀਂ ਹੈਗਾ। ਉੱਥੇ ਇੱਕ ਬੀਬੀ ਆਈ ਸੀ ਤੇ ਉਹ ਆਪਣੇ ਲਾਹੌਰ ਆਈ। ਉਹ ਲਾਹੌਰ ਕੱਲੀ ਆਈ ਸਾਡੇ ਕਿ ਇੰਨਾ ਚਾਅ ਸੀ ਕਿ ਜਿਸ ਤਰ੍ਹਾਂ ਮੈਂ ਆਪਣੇ ਪੇਕਿਆਂ ਦੇ ਪਿੰਡ ਚੱਲੀਏ ਤੇ ਮੈਨੂੰ ਡਰ ਕੋਈ ਨਹੀਂ ਹੈਗਾ। ਉਹ ਫਿਰ ਸਾਡੇ ਕੋਲ 2 ਰਾਤਾਂ ਰਹੀ ਹੈ। ਅੱਛਾ, ਤੁਹਾਡੇ ਘਰ? ਹਾਂਜੀ। ਵਾਹ ਵੀ ਵਾਹ। ਉਹਨੇ ਫਿਰ ਉਦੋਂ ਤੇ ਸ਼ਾਮ ਨੂੰ ਆਈ ਹੈ, ਦੂਜੇ ਦਿਨ ਫਿਰ ਉਹ ਨਾ ਸਾਰੇ ਉਹਨੇ ਨਾ ਆਪਣੇ ਖੂਹ ਫਿਰੇ ਨੇ। ਲੰਬੜਦਾਰਾਂ ਦੀ ਬੇਟੀ ਸੀ ਉਹ। ਅੱਛਾ, ਉਹਦਾ ਨਾਂ ਕੀ ਸੀ ਬੀਬੀ ਦਾ ਜਿਹੜੀ ਆਈ ਸੀ? ਉਹਦਾ ਮੈਂ ਬਸੰਤ ਕੌਰ ਰੱਖਣੇ ਜਾਂ ਕੋਈ ਇਹੋ ਜਿਹਾ ਕੋਈ ਨਾਂ। ਉਹ ਅੱਜ ਕੱਲ੍ਹ ਕੈਨੇਡਾ ਹੋਵੇ ਤੇ ਇਸ ਤਰ੍ਹਾਂ ਹੀ ਉਹ ਆਈ ਹੈ ਇਕੱਲੀ। ਫਿਰ ਅੱਬਾ ਜੀ ਨੇ ਮੇਰੇ ਨੇ ਨਾ ਉਹਨੂੰ ਚਾਵਲ ਦਿੱਤੇ ਨੇ, ਉਹਨੂੰ ਫਿਰ ਉੱਥੇ ਛੱਡ ਕੇ ਗਏ ਨੇ। ਠੀਕ ਹੈ, ਮਤਲਬ ਤੁਹਾਡੇ ਵਾਲਦ ਨੇ ਇੰਜ ਹੀ ਉਹਨੂੰ ਤੋਰਿਆ ਜਿਸ ਤਰ੍ਹਾਂ ਧੀ ਨੂੰ ਜਾਣ ਲੱਗਿਆ। 20 ਦੇ ਵਿੱਚ ਉਹਦੀ ਨੂੰਹ ਆਈ ਹੈ ਜੀ, ਉਹਦਾ ਬੇਟਾ ਆਇਆ ਤੇ ਉਹਨਾਂ ਨੇ ਨਾ ਉੱਥੋਂ ਜਿਉਂ ਪੁੱਛਦੇ ਪਛਾਂਦੇ ਆਏ ਨੇ। ਉਹਨਾਂ ਕਿਹਾ ਜੀ ਸਾਡੀ ਅੰਮੀ ਆਈ ਸੀ ਇੱਥੇ। ਉਹਨੇ ਕਿਹਾ ਜੀ ਤੁਸੀਂ ਉਹਨਾਂ ਨੂੰ ਮਿਲ ਕੇ ਆਉਣਾ। ਉਹ ਚਾਦਰਾਂ, ਅੱਛਾ, ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਸਾਡੀਆਂ ਬੇਟੀਆਂ ਨੂੰ ਉਹ 5-5 ਹਜ਼ਾਰ ਰੁਪਈਆ ਦਿੱਤਾ ਉਹਨਾਂ ਨੇ। ਅਸਲਾਮ ਵਾਲੇਕੁਮ ਚੇਰ ਸਾਹਿਬ, ਕੀ ਹਾਲ ਜੇ? ਠੀਕ ਜੇ? ਖੈਰੀਅਤ ਹੈ? ਹਾਂਜੀ ਠੀਕ। ਤੁਹਾਡੇ ਬਜ਼ੁਰਗ ਤਾਂ ਤੁਸੀਂ ਤਾਂ ਸ਼ੁਰੂ ਤੋਂ ਇੱਥੇ ਦੇ ਰਹਿਣ ਵਾਲੇ, ਤੁਹਾਡੇ ਬਜ਼ੁਰਗ ਕੀ ਦੱਸਦੇ ਨੇ ਕਿਸ ਤਰ੍ਹਾਂ ਦੇ ਸਰਦਾਰ ਸਨ? ਮੇਲ ਵਰਤਨ ਕਿਸ ਤਰ੍ਹਾਂ ਦਾ ਸੀ ਉਹਨਾਂ ਦਾ? ਮੁਸਲਮਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਪਿਆਰ ਪੀਰ ਸੀ? ਲੜਾਈਆਂ ਝਗੜਾਂ ਤੇ ਦੇਖੋ ਜੀ ਜਿੱਥੇ ਬੰਦਾ ਰਹਿੰਦਾ ਉੱਥੇ ਹੁੰਦੀਆਂ ਹੀ ਹੁੰਦੀਆਂ ਨੇ, ਹਜੇ ਵੀ ਹੁੰਦੀਆਂ ਨੇ, ਹਰ ਜਗ੍ਹਾ ਹੁੰਦੀਆਂ। ਤੇ ਬਾਕੀ ਮਜਮੂਈ ਤੌਰ ਤੇ ਜਿਹੜਾ ਨਾ ਉਹ ਕੀ ਸੂਰਤ ਹਾਲ ਸੀ 47 ਦੀ ਵੰਡ ਤੋਂ ਪਹਿਲੇ ਦਾ? ਅਸੀਂ ਨਾ ਸਾਡੇ ਜਿਹੜਾ ਨਾ ਘਰਾਨਾ ਇਹ ਮੁਸਲਮਾਨ ਹੈ। ਇਹ ਤੁਹਾਡਾ ਨਾਮ ਕੀ ਹੈ? ਫਿਰ ਆਪਣੇ ਵਾਲਦ ਸਾਹਿਬ ਦਾ ਮੇਰਾ ਦੱਸੋ। ਨਾਮ ਅਜਮਲ ਵਿਰਕ ਹੈ ਜੀ, ਵਾਲਦ ਸਾਹਿਬ ਦਾ ਨਾਮ? ਬਸ਼ੀਰ ਅਹਿਮਦ ਵਿਰਕ। ਅੱਛਾ ਜੀ। ਤੇ ਮੇਰੇ ਅੱਬਾ ਜੀ ਜਿਹੜੇ ਨੇ ਨਾ ਉਹ ਸਾਡਾ ਘਰਾਨਾ ਮੁਸਲਮਾਨ। ਅਸੀਂ ਪਹਿਲੋਂ ਅਸੀਂ ਵੀ ਨਾ ਸਰਦਾਰ ਸਿੱਖ ਹੀ ਸਾਂ। ਸਿੱਖ ਸਾਂ। ਸਾਡਾ ਜਿਹੜਾ ਸੀ ਨਾ ਉਹ ਵੱਡਾ ਉਹ ਮੁਸਲਮਾਨ ਹੋ ਗਿਆ। ਜਿਹੜੇ ਮੁਸਲਮਾਨ ਤੁਹਾਡੇ ਖਾਨਦਾਨ ਦੇ ਪਹਿਲੇ ਫਰਦ ਹੋਏ ਨੇ ਉਹਦਾ ਨਾਂ ਨਹੀਂ ਯਾਦ, ਤਕਰੀਬਨ ਕਿਹੜੀ ਪੀੜ੍ਹੀ ਤੋਂ ਹੋਏ ਨੇ ਮੁਸਲਮਾਨ? ਸਾਡੀ ਕੋਈ 6ਵੀਂ ਕੋ ਪੀੜ੍ਹੀ। 6ਵੀਂ ਪੀੜ੍ਹੀ ਤੋਂ ਸਿੱਖ ਤੋਂ ਮੁਸਲਮਾਨ ਹੋਏ। 47 ਦੇ ਵਿੱਚ 47 ਤੋਂ ਪਹਿਲਾਂ ਮੁਸਲਮਾਨ ਹੋ ਗਏ। ਅੱਛਾ ਜੀ। ਉਹ ਜਿਹੜੇ ਨੇ ਸਾਡੀ ਉਹ ਬਰਾਦਰੀ ਸੀ। ਅੱਛਾ, ਉਹ ਚਲੇ ਗਏ ਵਾਪਸ ਇੰਡੀਆ ਚਲੇ ਗਏ ਨਾ। ਇੰਡੀਆ ਚਲੇ ਗਏ ਤੇ ਉਹਨਾਂ ਦਾ ਜਿਹੜਾ ਰਵੱਈਆ ਸੀ ਨਾ ਸਾਡੇ ਮੁਸਲਮਾਨਾਂ ਨਾਲ ਜੀ ਜੀ, ਉਹ ਏਡਾ ਚੰਗਾ ਸੀ ਨਾ ਸ਼ਾਇਦ ਹੁਣ ਇਹਨਾਂ ਮੁਸਲਮਾਨਾਂ ਦਾ ਵੀ ਨਹੀਂ ਹੈਗਾ। ਹਾਂਜੀ, ਸਹੀ ਬਾਤ। ਠੀਕ ਹੈ। ਤੇ ਉਹ ਸਾਡੇ ਕੋਲ ਆਉਂਦੇ ਵੀ ਰਹੇ ਨੇ। ਅੱਛਾ, 47 ਦੀ ਵੰਡ ਤੋਂ ਬਾਅਦ ਆਉਂਦੇ ਰਹੇ ਨੇ? ਹਾਂਜੀ। ਵਾਹ ਜੀ ਵਾਹ। ਸਾਡੇ ਕੋਲ ਆਏ ਨੇ ਕਈ ਦਫਾ। ਮਤਲਬ ਕਿ ਇੰਨਾ ਪੀਚ ਸੀ ਕਿ ਮਤਲਬ ਉਹ ਭੁੱਲੇ ਨਹੀਂ ਉੱਥੇ ਜਾ ਕੇ ਜੀ? ਉਹ ਤਾਂ ਇੱਥੇ ਇੱਕ ਬੀਬੀ ਆਈ ਸੀ ਤੇ ਉਹ ਆਪਣੇ ਲਾਹੌਰ। ਹਾਂਜੀ, ਲਾਹੌਰ ਆਈ। ਉਹ ਲਾਹੌਰ ਕੱਲੀ ਆਈ ਸਾਡੇ। ਅੱਛਾ, ਪਹਿਲੋਂ ਉੱਥੇ ਉਹਨੇ ਆ ਕੇ ਆਖਿਆ ਵੀ ਮੈਂ ਇਮਨਾਬਾਦ ਉਤਰਨਾ। ਹਾਂਜੀ। ਫਿਰ ਉਹਨੇ ਇਮਨਾਬਾਦ ਵਾਲਿਆਂ ਨੇ ਉੱਥੇ ਦੂਜਾ ਖਾਣ ਪਿਆਰੇ ਲਾਤਾ ਉਹਨੂੰ। ਅੱਛਾ ਜੀ। ਖਾਣ ਪਿਆਰੇ ਲਾਤਾ, ਉਹਦਾ ਕਿਰਾਇਆ ਵੀ ਨਹੀਂ ਜ਼ਿਆਦਾ ਲਿਆ। ਉਹ ਫਿਰ ਪੈਦਲ ਪਿੰਡ ਗਈ ਸਾਡੇ ਕੋਲ। ਉਹ ਸਾਡੇ ਕੋਲ 2 ਰਾਤਾਂ ਰਹਿ ਕੇ ਗਈ ਹੈ। ਕਿਆ ਹੀ ਬਾਤ, ਕੱਲੀ ਆਈ? ਕੱਲੀ। ਉਹਨੂੰ ਚੋਰੀ ਸਾਹਿਬ ਦੇਖੋ ਕਿ ਇੰਨਾ ਚਾਅ ਸੀ ਕਿ ਜਿਸ ਤਰ੍ਹਾਂ ਮੈਂ ਆਪਣੇ ਪੇਕਿਆਂ ਦੇ ਪਿੰਡ ਚੱਲੀਏ ਤੇ ਮੈਨੂੰ ਡਰ ਕੋਈ ਨਹੀਂ ਹੈਗਾ। ਤੁਹਾਨੂੰ ਦੱਸਿਆ ਨਹੀਂ? ਉਹ ਆ ਗਈ ਸਾਡੇ ਕੋਲ ਤੇ ਆ ਕੇ ਨਾ ਤੇ ਉਹ ਬੀਬੀਆਂ ਇਕੱਠੀਆਂ ਹੋ ਗਈਆਂ। ਅੱਛਾ, ਬੀਬੀਆਂ ਇਕੱਠੀਆਂ ਹੋ ਗਈਆਂ ਤੇ ਉਹ ਆਂਦੇ ਨੇ ਦੂਜਾ ਨਾ ਉਹ ਇੱਕ ਬੀਬੀ ਆਂਦੀ ਹੈ ਜਸੂਸਣੀ ਹੈ। ਅੱਛਾ। ਉਹ ਵਾਲਦਾ ਮੇਰੇ ਜਿਹੜੀ ਇਹਨਾਂ ਨੇ ਕਿਹਾ ਚੱਲ ਦਫਾ ਹੋ ਜਾ ਤੂੰ। ਅੱਛਾ, ਠੀਕ ਹੈ। ਉਸ ਔਰਤ ਨੂੰ ਕਿਹਾ? ਉਸ ਔਰਤ ਨੂੰ। ਅੱਛਾ। ਉਹ ਫਿਰ ਸਾਡੇ ਕੋਲ 2 ਰਾਤਾਂ ਰਹੀ ਹੈ। ਅੱਛਾ, ਤੁਹਾਡੇ ਘਰ? ਹਾਂਜੀ। ਵਾਹ ਵੀ ਵਾਹ। ਉਹਨੇ ਫਿਰ ਉਦੋਂ ਤੇ ਸ਼ਾਮ ਨੂੰ ਆਈ ਹੈ, ਦੂਜੇ ਦਿਨ ਫਿਰ ਉਹ ਨਾ ਸਾਰੇ ਉਹਨੇ ਨਾ ਆਪਣੇ ਖੂਹ ਫਿਰੇ ਨੇ। ਲੰਬੜਦਾਰਾਂ ਦੀ ਬੇਟੀ ਸੀ ਉਹ। ਅੱਛਾ ਜੀ। ਠੀਕ ਹੈ। ਉਹ ਨੰਬਰਦਾਰ ਮੇਰੇ ਖਿਆਲ ਬੁੱਢਾ ਲੰਬੜਦਾਰ ਸੀ ਸ਼ਾਇਦ। ਬੁੱਢਾ ਸਿੰਘ? ਹਾਂਜੀ। ਅੱਛਾ, ਉਹਦਾ ਨਾਂ ਕੀ ਸੀ ਬੀਬੀ ਦਾ ਜਿਹੜੀ ਆਈ ਸੀ? ਉਹਦਾ ਮੈਂ ਬਸੰਤ ਕੌਰ ਰੱਖਣੇ ਜਾਂ ਕੋਈ ਇਹੋ ਜਿਹਾ ਕੋਈ ਨਾਂ ਸੀ। ਅੱਛਾ। ਉਹ ਅੱਜ ਕੱਲ੍ਹ ਕੈਨੇਡਾ ਹੋਵੇ। ਉਹ ਪਹਿਲੇ ਉਹਦੀਆਂ ਗੱਲਾਂ ਕਰਨੀਆਂ ਨੇ ਉਹ ਇਸ ਲਿਹਾਜ਼ ਦੇ ਨਾਲ ਕਿਉਂਕਿ ਉਹ ਅਸਲ ਦੇ ਵਿੱਚ ਉਹ ਪੇਕਿਆਂ ਦਾ ਪਿੰਡ ਸਮਝ ਕੇ ਆਈ ਹੈ। ਉਹਨੇ ਆ ਕੇ ਨਾ ਸਾਰੇ ਖੂਹ ਫੇਰੇ ਨੇ। ਅੱਛਾ ਜੀ। ਖੂਹ ਫੇਰ ਕੇ ਫਿਰ ਉਹ ਸਾਡੇ ਕੋਲ ਰਾਤ ਰਹੀ ਹੈ। ਫਿਰ ਮੇਰੇ ਅੱਬਾ ਜੀ ਨੇ ਉਹਨੂੰ ਸਰਗੀ ਵਾਲੇ ਉਹਨੇ ਕਿਹਾ ਜੀ ਅਸਾਂ ਕੱਲ ਵਾਪਸ ਚਲਿਆ ਜਾਣਾ। ਅੱਛਾ। ਇੰਡੀਆ 'ਚ ਉਹ ਲਾਹੌਰ ਸਨ ਉਦੋਂ। ਐ ਨਹੀਂ ਸੀ ਹੈਗਾ ਵੀ ਇੱਥੇ
ਇਹ ਇੱਧਰ ਜਿਵੇਂ ਇਹ ਆਉਂਦੀਆਂ ਨੇ ਦੂਜੇ ਉਹ ਇਹ ਹੁਣ ਆਹ ਰੋੜੀ ਸਾਹਿਬ ਆਏ ਨੇ, ਜੀ ਰੋੜੀ ਸਾਹਿਬ ਆਏ ਨੇ, ਤੇ ਇਸ ਤਰ੍ਹਾਂ ਹੀ ਉਹ ਆਈ ਹੈ ਇਕੱਲੀ। ਫਿਰ ਅੱਬਾ ਜੀ ਨੇ ਮੇਰੇ ਨੇ ਨਾ ਉਹਨੂੰ ਇਹ ਚਾਵਲ ਦਿੱਤੇ ਨੇ, ਉਹਨੂੰ ਫਿਰ ਉੱਥੇ ਛੱਡ ਕੇ ਗਏ ਨੇ। ਉਹ ਜਿਹੜਾ ਬੰਦਾ ਸੀ ਨਾ ਉਹਦਾ, ਉਹ ਬੰਦੇ ਨੇ ਆਖਿਆ ਵੀ ਮੈਂ ਤੇ ਆਖਿਆ ਵੀ ਇਹ ਬੀਬੀ ਟੁਰ ਗਈ ਹੈ ਤੇ ਇਹਨੂੰ ਨਾ ਇਹ ਮੁਸਲਮਾਨਾਂ ਨੇ ਮਾਰ ਦੇਣਾ। ਠੀਕ ਹੈ, ਮਤਲਬ ਤੁਹਾਡੇ ਵਾਲਦ ਨੇ ਇੰਜ ਹੀ ਉਹਨੂੰ ਤੋਰਿਆ ਜਿਸ ਤਰ੍ਹਾਂ ਧੀ ਨੂੰ ਜਾਣ ਲੱਗਿਆ ਤੋਰੀ। ਉਸ ਤੋਂ ਬਾਅਦ ਅੱਛਾ ਤੁਹਾਡੇ 2 ਸਾਲ ਹੋ ਗਏ ਨੇ ਜੀ, 2 ਸਾਲ ਹੋ ਗਏ ਨੇ। ਉਹਦੀ ਨੂੰ ਅੱਛਾ ਉਹਦਾ ਬੇਟਾ ਉਹ ਸਾਡੇ ਕੋਲ ਆਏ ਨੇ। ਉਹਨੂੰ ਅਸਲ 'ਚ ਨਾ ਉਹਨੂੰ ਆਪਣਾ ਜਿਹੜਾ ਪਿੰਡ ਸੀ ਨਾ, ਉਹ ਆਪਣਾ ਪਿੰਡ ਦੀ ਜਿਹੜੀ ਯਾਦ ਹੈ ਨਾ, ਮੈਂ ਉਹੀ ਅਰਜ਼ ਕਰਨਾ ਜੀ, ਉਹਨੇ ਉਹੋ ਹੀ ਸਮਝਿਆ ਕਿ ਮੇਰੇ ਜੇ ਅਗਰ ਬਾਪੂ ਇੰਡੀਆ ਆ ਗਏ ਨੇ ਤੇ ਮੇਰੇ ਉੱਥੇ ਵੀ ਪੇਕੇ ਬੈਠੇ ਨੇ ਜੀ। ਉਹਨੇ ਪੇਕਿਆਂ ਦਾ ਪਿੰਡ ਦੀ ਮੁਹੱਬਤ ਲੈ ਕੇ ਬਿਲਾ ਖੌਫੋ ਖਤਰ ਕੱਲੀ ਔਰਤ ਕੱਲੀ ਔਰਤ ਹੈ ਤਾਂ ਡਰ ਕਿਉਂ ਨਹੀਂ ਉਹਦੀ ਚਮੜੀ 'ਚ? ਉਹਦੀ ਚਮੜੀ 'ਚ ਡਰ ਕਿਉਂ ਨਹੀਂ? ਸੋਚਣ ਵਾਲੀ ਗੱਲ ਏ ਕਿ ਉਹਨੂੰ ਪਤਾ ਮੇਰਾ ਬਾਪੂ ਉੱਥੇ ਬੈਠਾ ਹੈ। ਉਹ ਤਾਂ ਦੱਸਿਆ ਨਾ ਹਾਂਜੀ, ਫਿਰ ਮੇਰੇ ਭਰਾ ਉੱਥੇ ਬੈਠੇ ਨੇ। ਜਿਸ ਟਾਈਮ ਉਹ ਤੋਰਨ ਲੱਗੇ ਨੇ ਉਹਨੂੰ ਆਪਣੀ ਇੱਥੋਂ ਦੀ ਸੌਗਾਤ ਦਿੱਤੀ ਹੈ ਜੀ ਧੀਆਂ ਨੂੰ। ਚਾਵਲ ਜਿਹੜਾ ਨਾ, ਚਾਵਲ ਹਾਲਾਂ ਇੰਡੀਆ 'ਚ ਚਾਵਲ ਤੇ ਬਹੁਤ ਹੁੰਦਾ, ਤੇ ਉਹਨੂੰ ਸਿਰਫ ਇਹ ਵੇ ਵੀ ਇਹ ਪਿੰਡ ਦੀ ਬੇਟੀ ਤੋਂ ਬਾਅਦ ਵੀ ਅੱਛਾ ਉਹ ਫਿਰ ਮੇਰੇ ਖਿਆਲ 2 ਸਾਲ ਹੋ ਗਏ ਨੇ ਉਹਦੇ ਉਸ ਬੀਬੀ ਕਿਹੜੇ ਸਨ 'ਚ? ਮੇਰੇ ਖਿਆਲ ਅੱਜ ਤੋਂ 20 ਦੀ ਗੱਲ ਹੋਣੀ ਹੈ। ਅੱਛਾ ਜੀ, 20 ਦੇ ਵਿੱਚ ਉਹ 20 ਦੇ ਵਿੱਚ ਉਹਦੀ ਨੂੰਹ ਆਈ ਹੈ ਜੀ, ਉਹਦਾ ਬੇਟਾ ਆਇਆ, ਤੇ ਉਹਨਾਂ ਨੇ ਨਾ ਇਹ ਉੱਥੋਂ ਜਿਉਂ ਪੁੱਛਦੇ ਪਛਾਂਦੇ ਆਏ ਨੇ, ਉਹਨਾਂ ਕਿਹਾ ਜੀ ਸਾਡੀ ਅੰਮੀ ਆਈ ਸੀ ਇੱਥੇ, ਉਹਨਾਂ ਕਿਹਾ ਸੀ ਤੁਸੀਂ ਉਹਨਾਂ ਨੂੰ ਮਿਲ ਕੇ ਆਉਣਾ। ਉਹ ਚਾਦਰਾਂ, ਅੱਛਾ ਠੀਕ ਹੈ, ਤੇ ਉਸ ਤੋਂ ਬਾਅਦ ਸਾਡੀਆਂ ਬੇਟੀਆਂ ਨੂੰ ਉਹ 5-5 ਹਜ਼ਾਰ ਰੁਪਈਆ ਦਿੱਤਾ ਉਹਨਾਂ ਨੇ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਹੀ ਸੀ ਉਹ ਵੀ ਫੌਤ ਹੋ ਗਈ ਕੁਬਰਾ, ਉਹਨੂੰ ਆਖਿਆ ਉਹਨੂੰ ਮਿਲਿਆ, ਉਹ ਵੀ ਧੀ ਸਮਝ ਕੇ ਉਹਨੂੰ ਵੀ 5,000 ਰੁਪਈਆ। ਉਹ ਕੁਬਰਾ ਬੀਬੀ ਤੁਹਾਡੇ ਅਜ਼ੀਜ਼ ਸਨ? ਉਹ ਮੇਰੀ ਚਾਚੀ ਸੀ ਉਹ। ਅੱਛਾ, ਤੇ ਉਹ 5,000 ਰੁਪਈਆ ਉਹ ਦੇ ਕੇ ਗਏ ਨੇ। ਅੱਛਾ, ਉਹ ਜਿਹੜੇ ਨੇ ਉਹਨਾਂ ਕਿਹਾ ਸੀ ਸਾਡੀ ਮਾਂ ਨੇ ਕਿਹਾ ਸੀ ਵੀ ਤੁਸੀਂ ਉੱਥੇ ਜ਼ਰੂਰ ਜਾ ਕੇ ਮਿਲ ਕੇ ਆਉਣਾ, ਤੇ ਮੇਰੇ ਨਾਲ ਉਹਨਾਂ ਨੇ ਬੜਾ ਇਸ ਤਰ੍ਹਾਂ ਧੀਆਂ ਵਾਲਾ ਸਲੂਕ ਕੀਤਾ, ਠੀਕ ਹੈ। ਕਿਆ ਹੀ ਬਾਤ ਹੈ। ਤੇ ਇਸ ਬਾਤ ਸਾਨੂੰ ਤਾਂ ਇੰਨਾ ਕੋਈ ਪਤਾ ਨਹੀਂ ਨਾ ਉਹਨਾਂ ਦਾ। ਤੇ ਅੱਜ ਤੋਂ ਮੇਰਾ ਖਿਆਲ ਹੈ ਕੋਈ 8 ਸਾਲ ਪਹਿਲਾਂ ਦੀ ਗੱਲ ਹੈ, ਇੱਥੇ ਸਿੱਖ ਆਏ ਸਨ ਰੋੜੀ ਸਾਹਿਬ ਵਿੱਚ ਜੀ। ਸਾਡੇ ਆਈਓ ਨੇ ਵਸੀਮ ਸਾਹਿਬ, ਉਹਨਾਂ ਦੀ ਡਿਊਟੀ ਲੱਗੀ। ਤੁਸੀਂ ਟੀਚਰ ਸੀ? ਹਾਂਜੀ। ਹੁਣ ਵੀ ਟੀਚਰ? ਨਹੀਂ, ਮੈਂ ਰਿਟਾਇਰ ਹੋ ਗਿਆ ਹੁਣ। ਕਿਹੜੇ ਸਾਲ 'ਚ? ਮੈਂ 18 'ਚ। ਮੈਂ 17 'ਚ ਪ੍ਰੀ ਵਿਚੋਰ ਰਿਟਾਇਰਮੈਂਟ ਲਈ। ਮੈਂ ਕਿਹਾ ਵਾਰਾਗਰਦੀ ਕਰਨੀ। ਤੇ ਉਹ ਨਾ ਮੈਂ ਉਹਨਾਂ ਨੂੰ ਕਿਹਾ ਵੀ ਆਪਣੇ ਆਈਓ ਸਾਹਿਬ ਨੂੰ, ਮੈਂ ਕਿਹਾ ਯਾਰ ਤੁਸੀਂ ਇੱਥੇ ਆਏ ਹੋ ਤੇ ਤੁਹਾਨੂੰ ਕੋਈ ਖਾਣਾ ਛਾਣਾ ਅੱਛਾ ਭੇਜੀਏ। ਉਹਨੇ ਕਿਹਾ ਨਹੀਂ ਕੋਈ ਲੋੜ ਨਹੀਂ। ਉਹਨਾਂ ਮੈਨੂੰ ਤੀਸਰੇ ਦਿਨ ਮੈਨੂੰ ਮਿਲੇ ਨਾ ਜਦੋਂ, ਹਾਂਜੀ, ਉਹਨੇ ਕਿਹਾ ਯਾਰ ਮੇਰੇ ਕੋਲ ਬੜੀ ਵੱਡੀ ਗਲਤੀ ਹੋਈ ਹੈ। ਆਈਓ ਸਾਹਿਬ ਕਹਿੰਦੇ? ਆਈਓ ਸਾਹਿਬ, ਅੱਛਾ, ਵਸੀਮ ਖਾਨ ਸਾਹਿਬ ਨੇ। ਅੱਛਾ, ਉਹਨਾਂ ਕਿਹਾ ਬੜੀ ਵੱਡੀ ਮੇਰੇ ਕੋਲ ਗਲਤੀ ਹੋਈ ਹੈ ਵੀ ਮੈਨੂੰ ਨਾ ਇੱਕ ਬੰਦਾ ਹੈ, ਉਹਨੇ ਕਿਹਾ ਜੀ ਮੈਨੂੰ ਕੋਈ ਮੇਲ ਵਾਲੇ ਦਾ ਲੋਕਲ ਬੰਦਾ ਮਿਲਾ ਦਿਓ। ਉਹਨੇ ਕਿਹਾ ਯਾਰ ਮੇਰੇ ਤੇ ਨਾ ਜ਼ਿਹਨ ਦੇ ਵਿੱਚ ਨਹੀਂ ਆਇਆ ਵੀ ਤੁਹਾਨੂੰ ਨਾ ਇਹ ਮੈਨੂੰ ਦੱਸ ਦਿੰਦਾ। ਆਂਦਾ ਉਹਨੇ ਕੋਈ ਇੰਨੇ ਜਿਹੇ ਤਰਲੇ ਕੀਤੇ ਨੇ ਨਾ, ਕਿਆ ਹੈ ਇਹਨੇ ਤਰਲੇ ਕੀਤੇ ਨੇ। ਉਹਨੇ ਕਿਹਾ ਮੈਨੂੰ ਕੋਈ ਬੰਦਾ ਲੋਕਲ ਜਿਹੜਾ ਨਾ ਮੇਲ ਵਾਲੇ ਦਾ ਮਿਲਾ ਦਿਓ। ਸਾਡੇ ਕੋਲ ਉਹ ਆਉਂਦੇ ਸਨ, ਇਹ ਹੁਣ ਵੀ ਕਦੀ ਚਲੋ ਆ ਹੀ ਜਾਂਦੇ ਨੇ। ਪਹਿਲਾਂ ਸਾਡੇ ਜਦੋਂ ਅੱਬਾ ਹੀ ਫੌਤ ਹੋਏ ਨੇ ਉਦੋਂ। ਤੁਹਾਡੇ ਵਾਲਦ ਸਾਹਿਬ ਕਿਹੜੇ ਸੰਨ 'ਚ ਫੌਤ ਹੋਏ? ਮੇਰੇ ਖਿਆਲ ਉਹਨਾਂ ਨੂੰ ਹੋ ਗਿਆ ਨੇ ਤਾਂ ਕੋਈ 12-14 ਸਾਲ। ਹੁਣ ਅਸਲ ਸਾਨੂੰ ਅਸਲ 'ਚ ਪਤਾ ਨਹੀਂ ਨਾ ਹੈਗਾ। ਤੇ ਹੁਣ ਉਹ ਦੂਜਾ ਅਸੀਂ ਹੁਣ ਪਾਕਿਸਤਾਨ ਦੀ ਪੈਦਾਇਸ਼ ਹਾਂ, ਤੇ ਉਹ ਜਿਹੜੇ ਵੱਡੇ ਨੇ ਨਾ, ਵੱਡੇ ਜਿਹੜੇ ਨੇ ਉਹ ਕੋਈ ਈਸਾਈ ਨੇ ਜਾਂ ਦੂਜੇ ਨੇ ਅੰਸਾਰੀ ਨੇ, ਵਿਰਕ ਨੇ, ਇਹ ਸਾਰੇ ਲੋਕਲ ਨੇ। ਤੁਹਾਡੀ ਜਿਹੜੀ ਟਾਬਰੀ ਇਹ ਕਿੰਨੇ ਘਰ ਸਨ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ? ਇੱਕ ਬਾਪ ਦੀ ਔਲਾਦ ਹੈ? ਨਹੀਂ, ਇਹ ਦੋ। ਇੱਕ ਬਾਬੇ ਦੀ ਔਲਾਦ ਹੈ ਨਾ? ਇੱਕ ਬਾਬੇ ਦੀ। ਭਾਈ ਸ਼ਰੀਫ ਸਾਹਿਬ ਤੁਹਾਡੇ ਕੀ ਲੱਗਦੇ? ਇਹ ਸਾਡਾ ਨਾ ਤਕਰੀਬਨ ਬਰਾਦਰੀ ਚਾਚਾ ਲੱਗਦਾ। ਮਤਲਬ ਕਿ ਬਰਾਦਰੀ ਚੋਂ ਚਾਚਾ ਲੱਗਦਾ ਸਾਡਾ। ਮਤਲਬ ਕਿ ਇੱਕ ਹੀ ਬਾਪ ਇੱਕ ਹੀ ਹੈ ਨਾ? ਇਹ ਸਾਡੀ ਪਿੱਛੇ ਜਾ ਕੇ ਨਾ ਇੱਕ ਹੀ ਔਲਾਦ, ਉਹ ਔਲਾਦ ਇੱਕ ਹੀ ਹੋ ਜਾਂਦੀ। ਉਸ ਤੋਂ ਬਾਅਦ ਫਿਰ ਕਿਸੇ ਦਾ ਇੱਕ ਹੋ ਗਿਆ। ਹੁਣ ਕਿੰਨੇ ਕੁ ਘਰ ਨੇ ਤੁਹਾਡੇ ਇੱਥੇ ਵਿਰਕਾਂ ਦੇ? ਹੁਣ ਮੇਰੇ ਖਿਆਲ ਸਾਡੇ ਉੱਤੇ ਕੋਈ 10-15 ਘਰ ਹੋਣੇ ਨੇ। 47 ਦੀ ਵੰਡ 'ਚ 3-4 ਘਰ ਹੋਣੇ। ਤੇ ਉਦੋਂ 3-4 ਘਰ ਸਨ। ਹੁਣ ਉਹ ਇਹਨਾਂ ਨਾਲ ਜਿਹੜੇ
ਜਿਹੜੇ ਘਰ ਵਾਲੇ ਨੇ ਉਹ ਦੋ ਭਾਈ ਨੇ ਉਹ ਵੱਖਰੇ ਹੋ ਗਏ, ਹਾਂਜੀ। ਉਹਨਾਂ ਦੀ ਅੱਗੋਂ ਔਲਾਦ ਆ ਗਈ। ਜੀ ਜੀ। ਠੀਕ ਹੈ। ਜਿਸ ਵਕਤ ਇੱਥੇ ਰਹਿੰਦੇ ਹੁੰਦੇ ਸਨ ਬਜ਼ੁਰਗ ਕਿਸ ਤਰ੍ਹਾਂ ਦੱਸਦੇ ਨੇ, ਕੋਈ ਥੋੜੀ ਜੀ ਗੱਲ ਸਾਂਝੀ ਕਰੋ। ਹਾਂ ਅਸਲ ਨਾ ਉਹਦਾ ਦਾ ਜਿਹੜਾ ਨਾ ਤਾਮਨ ਦੇ ਸਾਹਮਣੇ ਸਹੀ ਸੀ, ਤੇ ਉਹ ਸਾਡੇ ਕੋਲ ਇੰਨੀ ਉਹ ਨਫ਼ਰਤ ਵੀ ਨਹੀਂ ਸਨ ਕਰਦੇ। ਠੀਕ ਹੈ। ਉਂਝ ਉਹ ਸਰਦਾਰ ਸਨ ਜੀ। ਠੀਕ ਹੈ। ਤੇ ਉਹ ਜਿਵੇਂ ਤੁਹਾਨੂੰ ਪਤਾ ਮੁਸਲਮਾਨਾਂ ਨੂੰ ਉਹ ਚ ਬਹੁਤ ਨਹੀਂ ਵੜਨ ਦਿੰਦੇ ਉੱਤੇ, ਉਹ ਗੁਰਦੁਆਰੇ 'ਚ ਜਿੱਥੇ ਚੌਂਤਰੇ 'ਚ। ਚੌਂਤਰੇ ਤਾਂ। ਅੱਛਾ। ਠੀਕ ਹੈ। ਹਾਂ। ਤੇ ਉਸ ਸਾਡੇ ਨਾਲ ਜਿਹੜਾ ਵੀ ਨਾ ਉਹ ਸ਼ਾਦੀਆਂ ਦਾ ਜਿਹੜਾ ਕੋਈ ਮਿਲਣ ਵਰਤਨ ਹੁੰਦਾ ਸੀ ਨਾ, ਜੀ ਜੀ, ਤੇ ਉਹ ਇਹ ਗੱਲਾਂ ਦੇ ਅਸਾਂ ਕਿਹੜਾ ਤੁਹਾਡੇ ਕੋਲ ਲੈਣਾ। ਅੱਛਾ। ਅਸਾਂ ਤੁਹਾਡੇ ਕੋਲ ਲੈਣਾ ਨਹੀਂ ਹੈਗਾ। ਅੱਛਾ। ਠੀਕ ਹੈ। ਹਾਂ। ਉਹ ਹੁੰਦਾ ਨਾ ਇੱਕ ਬੰਦਾ ਵਰਦਾ ਹੈ, ਹਾਂ। ਤੇ ਉਹ ਆਂਦਾ ਉਹਨੇ ਕਿਹਾ ਅਸਾਂ ਉਹ ਇਹ ਤੇ ਉਹਨਾਂ ਨੂੰ ਪਤਾ ਨਹੀਂ ਸੀ ਨਾ ਹੈਗਾ ਵੀ ਅਸਾਂ ਟੁਰ ਜਾਣਾ, ਚਲੇ ਜਾਣਾ। ਹਾਂ। ਠੀਕ ਹੈ। ਹਾਂ। ਤੇ ਉਹ ਤੇ ਸਾਡੇ ਤੇ ਵਾਲਿਦਾਨ ਹਨ ਵੀ ਉਹ ਜਿਹੜਾ ਸੀ ਨਾ ਬੜਾ ਹੀ ਸਾਡੇ ਨਾਲ ਤਾਂ ਸਹੀ ਤਾਮਣ ਕਰਦੇ ਹਨ ਮੁਸਲਮਾਨਾਂ ਨਾਲ। ਹਾਂਜੀ ਹਾਂਜੀ। ਤੇ ਬਾਕੀ ਮਜਮੂਈ ਤੌਰ ਤੇ ਚੰਗੇ ਸਨ। ਜਿਸ ਟਾਈਮ ਜਾਣ ਲੱਗੇ ਨੇ ਅਸਲ 'ਚ ਉਹ ਤੇ ਮੇਰੇ ਵਾਲਦ ਉਹ ਸਾਡੇ ਜਿਹੜੇ ਵਾਲਦ ਸਨ ਨਾ, ਜਦੋਂ ਇਹ ਗਏ ਨੇ ਨਾ ਜੀ, ਉਦੋਂ ਵੀ ਮੇਰਾ ਖਿਆਲ ਇਹ ਤਕਰੀਬਨ ਛੋਟੇ ਸਨ। ਕਿੰਨੀ ਕੁ ਉਮਰ ਸੀ ਉਸ ਟਾਈਮ? ਮੇਰੇ ਖਿਆਲ ਉਹਨਾਂ ਦੀ ਪੈਦਾਇਸ਼ 14-15 ਸਾਲ ਹੋਣੀ। ਨਹੀਂ, ਇਹਦੇ ਨਾਲ ਵੀ ਥੋੜੀ ਹੈ। ਅੱਛਾ। ਤੇ ਉਹ ਜਦੋਂ ਇਹ ਕੰਮ ਸਾਰਾ ਹੋਇਆ, ਇਹ ਸਾਡੇ ਵਾਲਦ ਸਨ ਨਾਨਕੇ। ਸਾਡਾ ਜਿਹੜਾ ਦਾਦਾ ਸੀ ਉਹ ਫੌਤ ਹੋ ਗਿਆ ਸੀ। ਅੱਛਾ ਜੀ। ਤੇ ਉਹ ਫਿਰ ਸਾਡਾ ਵਾਲਦ ਜਿਹੜਾ ਸੀ ਨਾ ਉਹ ਆਪਣੇ ਨਾਨਕੇ ਹੀ ਜ਼ਿਆਦਾ ਉਹਨਾਂ ਰਹਿਣਾ ਕਰਨਾ। ਅੱਛਾ। ਤੇ ਫਿਰ ਉਹਨਾਂ ਇੱਥੇ ਆ ਜਾਣਾ, ਫਿਰ ਨਾਨਕੇ ਟੁਰ ਜਾਣਾ। ਅੱਛਾ। ਉਹ ਜਦੋਂ 47 ਦੀ ਇਹ ਹੋਇਆ ਵੀ ਉਦੋਂ ਮੇਰੇ ਜਿਹੜੇ ਵਾਲਦ ਸਾਹਿਬ ਉਹ ਉਦੋਂ ਨਾਨਕੇ ਸਨ। ਅੱਛਾ। ਤੇ ਉਹ ਤੇ ਜਦੋਂ ਜੇ ਇੱਥੇ ਹੁੰਦੇ ਤੇ ਫਿਰ ਤੇ ਉਹ ਦੱਸਦੇ ਨਾ ਵੀ ਕੀ ਕਿਵੇਂ ਹੋਇਆ ਤੇ ਕਿਵੇਂ ਵੰਡ ਦਾ ਐਲਾਨ ਹੋਇਆ। ਕੀ ਦੱਸਦੇ ਨੇ ਬਜ਼ੁਰਗ, ਕਿਸ ਤਰ੍ਹਾਂ ਕੋਈ ਵਕੂਆ ਹੋਇਆ? ਪਿੰਡ ਤੇ ਕੋਈ ਹਮਲਾ ਹੋਇਆ, ਲੜਾਈ ਝਗੜਾ ਹੋਇਆ? ਮੇਰਾ ਖਿਆਲ ਨਹੀਂ, ਕੋਈ ਵੀ ਨਹੀਂ ਪਿੰਡ ਦੇ ਵਿੱਚ। ਤੇ ਉਹ ਦੂਜਾ ਝਗੜਾ ਕਾਹਦਾ ਹੋਣਾ ਸੀ, ਉਹ ਹੈ ਹੀ ਸਾਰੇ ਸਿੱਖ ਸਨ ਜੀ। ਝਗੜਾ ਤੇ ਉਦੋਂ ਜਾ ਕੇ ਹੋਏ ਨੇ ਬਰਾਬਰ ਦਾ ਮੁਕਾਬਲਾ ਜਦੋਂ ਉਧਰੋਂ ਇੰਡੀਆ ਦੇ ਵਿੱਚੋਂ ਬੰਦੇ ਆਏ ਨੇ। ਅੱਛਾ। ਜਿਹੜੇ ਮਹਾਜਰ ਮੁਸਲਮਾਨ ਆਏ ਨੇ। ਹਾਂਜੀ। ਝਗੜਾ ਤੇ ਉਦੋਂ ਹੋਇਆ। ਅੱਛਾ। ਪਹਿਲਾਂ ਤਾਂ ਝਗੜਾ ਨਹੀਂ ਸੀ ਨਾ ਹੋਣਾ। ਉਹ ਪਹਿਲਾਂ ਝਗੜਾ ਕਿਹਨੇ ਕਰਨਾ ਸੀ? ਹਾਂ। ਤੇ ਉਹ ਬਾਅਦ 'ਚ ਜਿਹੜਾ ਫਿਰ ਉਹ ਜਿਹੜੇ ਨੇ ਮੁਸਲਮਾਨ ਨੇ ਜਾਂ ਦੂਜੇ ਨੇ, ਇਹਨਾਂ ਨੇ ਫਿਰ ਜੇ ਉਹਨਾਂ ਸਿੱਖਾਂ ਨੇ ਵੀ ਉਹ ਜੋ ਉਹਨਾਂ ਨਾਲ ਕੀਤਾ ਤੇ ਫਿਰ ਇਸ ਤਰ੍ਹਾਂ ਹੀ ਫਿਰ ਇਹਨਾਂ ਮੁਸਲਮਾਨਾਂ ਵੀ ਕੀਤਾ। ਪਿੰਡ ਵਾਲੇ ਫਿਰ ਉਹਨਾਂ ਨੂੰ ਅਲਵਿਦਾ ਕੀਤਾ। ਉਹ ਅਸਲ ਉਹ ਨਾ ਜਿੰਨੇ ਵੀ ਬੰਦੇ ਨੇ ਨਾ ਦੂਜੇ, ਉਹ ਅਮਾਨਤਾਂ ਰੱਖ ਕੇ ਗਏ ਨੇ ਬਕਾਇਦਾ ਮੁਸਲਮਾਨਾਂ ਨੂੰ। ਅੱਛਾ। ਠੀਕ ਹੈ। ਵੀ ਅਸੀਂ ਨਾ ਉਹ ਜਦੋਂ ਵਾਪਸ ਆਵਾਂਗੇ ਤੇ ਆਪਣੀਆਂ ਅਮਾਨਤਾਂ ਵਾਪਸ ਲੈ ਲਾਂਗੇ। ਠੀਕ ਹੈ। ਤੇ ਉਹ ਫਿਰ ਨਹੀਂ ਆਏ ਤੇ ਫਿਰ ਉਹ ਅਮਾਨਤਾਂ ਵੀ ਗਈਆਂ। ਉਹਨੂੰ ਪਤਾ ਨਹੀਂ ਸੀ, ਨਾ ਮੁਸਲਮਾਨਾਂ ਨੂੰ ਪਤਾ ਸੀ, ਨਾ ਮੁਸਲਮਾਨਾਂ ਨੂੰ ਪਤਾ ਸੀ, ਨਾ ਉਹਨਾਂ ਨੂੰ ਪਤਾ ਸੀ। ਉਹਨਾਂ ਨੂੰ ਤਾਂ ਇਹ ਸੀ ਇਹ ਥੋੜੇ ਅੱਜ ਜਿਹੜਾ ਕੋਈ ਗਦਰ ਜਿਹਾ ਪਿਆ ਹੋਵੇ, ਇਹ ਹੌਲੀ ਇਹਨਾਂ ਦੀ ਆਪਸ ਵਿੱਚ ਹੋ ਜਾਣੀ ਆ। ਆਖਣਗੇ ਵੀ ਚਲੋ ਜਿੱਥੇ ਤੁਸੀਂ ਆਏ ਹੋ ਤੁਸੀਂ ਵਾਪਸ ਚਲੇ ਜਾਓ। ਇਸ ਤਰ੍ਹਾਂ ਹੀ ਸਾਰਿਆਂ ਦੇ ਦਿਲ 'ਚ ਹੋਈ ਗੱਲ ਇਹ ਸੀ ਨਾ ਵੀ ਜਦੋਂ ਵੀ ਇਹ ਜਿੰਨਾ ਵੀ ਹੈ ਵੇ, ਇਹ ਜਦੋਂ ਥੋੜਾ ਜਿਹਾ ਠੰਡ ਹੋ ਜਾਏਗੀ, ਅਮਨ ਹੋਵੇਗਾ, ਅਸੀਂ ਆਪਣੀ ਜਗ੍ਹਾ ਟੁਰ ਜਾਵਾਂਗੇ। ਅਬ ਕਦੀ ਜ਼ਮੀਨਾਂ ਵੀ ਕਿਸੇ ਨੇ ਛਡਾਈਆਂ, ਘਰ ਬੂਏ ਵੀ ਛਡਾਏ ਨੇ। ਤੇ ਉਹਨਾਂ ਨੂੰ ਇਹ ਤੇ ਨਾ ਪਤਾ ਹਮੇਸ਼ਾ ਲਈ ਇਹਨਾਂ ਨੂੰ ਜਿਹੜਾ ਨਾ ਛੱਡ ਜਾਣਾ ਨੇ, ਰਿਸ਼ਤਿਆਂ ਨੂੰ, ਇਹਨਾਂ ਦੋਸਤਾਂ ਨੂੰ, ਇਹਨਾਂ ਨੇ ਬੂਹਿਆਂ ਨੂੰ, ਪੈਲੀਆਂ ਤੇ ਖੂਹ, ਹਰ ਚੀਜ਼ ਜਿਹੜੀ ਇਹਨਾਂ ਤੋਂ ਲਾਤੋਲਕ ਹੋ ਜਾਣਾ। ਤੇ ਮੇਰੇ ਸਾਡਾ ਜਿਹੜਾ ਸੁਣਨੇ 'ਚ ਆਇਆ ਨਾ ਵੀ ਸਿੱਖਾਂ ਨੇ ਜਿਹੜਾ ਨਾ ਉਹ ਜ਼ੁਲਮ ਘੱਟ ਕੀਤਾ, ਹਿੰਦੂਆਂ ਨੇ ਜ਼ਿਆਦਾ ਕੀਤਾ। ਅੱਛਾ। ਨਾ ਤੇ ਉਹ ਸਿੱਖਾਂ ਦਾ ਹੀ ਪੈਣਾ ਸੀ ਨਾ। ਹਿੰਦੂ ਜਿਹੜਾ ਨਾ ਬੜਾ ਸ਼ਾਤਰ ਜਿਹਾ, ਬੜਾ ਹੁਸ਼ਿਆਰ ਹੈ। ਸਿੱਖ ਭੋਲੇ ਵੀ ਸਮਝੋ, ਜਾਂ ਇਹ ਜਿਹੜਾ ਨਾ ਸਿੱਖ ਬਹਾਦਰ ਕੌਮ ਹੈ। ਉਹ ਤੇ ਇਹ ਸੁਣਨ ਦੱਸਦੇ ਨੇ ਵੀ ਜਿਹੜਾ ਨਾ ਉਹ ਜਿਹੜੇ ਗਰੀਬਾਂ ਦੀ ਇਮਦਾਦ ਕਰਦੇ ਸਨ, ਬੇਵਾ ਹੋਣ, ਗਰੀਬ ਹੋਣ, ਉਹਨਾਂ ਦੇ ਲੋਕਾਂ ਦੀ ਇਮਦਾਦ ਕਰਦੇ ਆ। ਉਹ ਅਸਲ 'ਚ ਸਾਰੀ ਜ਼ਮੀਨ ਤੇ ਸੀ ਉਹਨਾਂ ਦੀ, ਸਿੱਖਾਂ ਦੀ। ਅੱਛਾ। ਮੁਸਲਮਾਨਾਂ ਦੀ ਜ਼ਮੀਨ ਹੀ ਥੋੜੀ ਜਿਹੀ ਸੀ। ਹਾਂ। ਉਹ ਸਾਰੇ ਜਿੰਨੇ ਮਾਲਕ ਨੇ ਉਹ ਸਾਰੇ ਸਿੱਖ ਹੀ ਸਨ। ਮੇਲੋ ਵਾਲਾ, ਕੋਲੋ ਵਾਲਾ ਤੇ ਕਾਮੋ ਕੀ, ਇਹ ਦੋ ਭਰਾ ਨੇ। ਕੋਲੋ ਵਾਲਾ ਤੇ ਕਾਮੋ ਕੀ। ਅੱਛਾ। ਜਿਹੜਾ ਮੇਲੋ ਵਾਲਾ ਵੇ, ਇਹ ਮੇਲੋਮਲ ਨਾਂ ਸੀ, ਮੇਲੋਮਲ ਦੇ ਨਾਂ ਤੇ ਵੇ ਮੇਲੋ ਵਾਲਾ।
ਜਿਹੜਾ ਕੋਲੋ ਮਲ ਦੇ ਨਾਂ ਤੇ ਵੇ। ਅੱਛਾ ਜੀ। ਇਹ ਜਿਹੜਾ ਕਾਮੋ ਕੀ ਹੈ ਨਾ, ਇਹ ਭੈਣ ਤੇ ਨਹੀਂ ਇਹ ਕਿਤੇ? ਭੈਣ ਸੀ ਉਹਨਾਂ ਦੀ। ਗੱਲ ਹੁੰਦੀ ਸੀ ਉਹ ਬੀਬੀ ਦੀ ਭੈਣ ਦੀ ਜਿਹੜੀ ਇੱਥੇ ਆਈ ਪਿੰਡ ਦੇਖਣ, ਬਾਅਦ ਚ ਉਹਦੇ ਨਾਲ ਰਾਬਤਾ ਹੋਇਆ, ਫਿਰ ਉਹਨੇ ਧੀ ਨੂੰ ਤੇ ਆਪਣੇ ਪੁੱਤਰ ਨੂੰ ਭੇਜਿਆ। ਉਹਦੀ ਧੀ ਤੇ ਉਹ ਸੀ ਅਸੀਂ ਅਸਲ 'ਚ ਨਾ ਇੰਡੀਆ 'ਚ ਨਹੀਂ ਹੁੰਦੇ, ਅਸੀਂ ਕੈਨੇਡਾ ਹੁੰਦੇ ਆ ਜੀ। ਤੇ ਕੈਨੇਡਾ ਤੋਂ ਹੀ ਉਹ ਆਏ ਨੇ। ਅੱਛਾ, ਨਹੀਂ ਉਹਨੇ ਫਿਰ ਕਿਹਨੂੰ ਭੇਜਿਆ? ਧੀ ਨੂੰ ਨੂੰ ਤੇ ਆਪਣੇ ਪੁੱਤਰ ਨੂੰ। ਪੁੱਤਰ ਨੂੰ। ਉਹ ਦੋਵੇਂ ਫਿਰ ਇੱਥੇ ਆਏ? ਨੂੰਹ ਨੂੰਹ ਤੇ ਪੁੱਤਰ ਨੂੰ ਪੁੱਤਰ ਨੂੰ। ਨੂੰਹ ਉਹ ਤੇ ਫਿਰ ਪੁੱਤਰ। ਦੋਵੇਂ ਇੱਥੇ ਆਏ, ਫਿਰ ਰਹੇ ਰਾਤ? ਨਹੀਂ, ਉਹ ਚਲ ਗਏ ਫਿਰ ਵਾਪਸ ਚਲ ਗਏ। ਉਹਨਾਂ ਕਿਹਾ ਸੀ ਅਸੀਂ ਨਾ ਉਹ ਲੈ ਕੇ ਆਏ ਸਨ ਗੱਡੀ, ਅੱਛਾ ਕਾਰ ਤੇ ਆਏ ਸਨ ਉਹ। ਅੱਛਾ ਜੀ। ਉਹਨੇ ਕਿਹਾ ਸੀ ਅਸੀਂ ਨਾ ਇਹ ਜਾਣਾ ਵਾਪਸ। ਉਹ ਰੈਂਟ ਤੇ ਲਿਆਏ ਹੋਣੇ ਕਾਰ? ਹਾਂਜੀ। ਅੱਛਾ, ਰਾਤ ਨਹੀਂ ਰਹੇ ਹੋ? ਨਾ। ਅੱਛਾ, ਇਹ 12-14 ਸਾਲ ਹੋ ਗਏ? ਕਿੰਨਾ ਅਰਸਾ ਹੋ ਗਿਆ? 2020 ਚ? ਇਹ 20 ਚ ਆਏ ਨੇ। ਅੱਛਾ ਅੱਛਾ ਅੱਛਾ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਫੋਨ ਵਗੈਰਾ ਤੇ ਰਾਬਤਾ? ਨਹੀਂ, ਕੋਈ ਰਾਬਤਾ ਨਹੀਂ। ਅੱਛਾ, ਯਾਦ ਆਂਦੇ ਹੋਣਗੇ ਤੁਹਾਨੂੰ? ਉਦੋਂ ਸਾਡੀ ਇਹ ਬਰਾਦਰੀ ਸੀ। ਬਰਾਦਰੀ ਤੇ ਬਾਅਦ ਚ ਵੀ ਰਹੀ ਹੈ ਨਾ ਜੀ? ਬਰਾਦਰੀ ਬਾਅਦ ਚ ਵੀ ਰਹੀ ਹੈ। ਇੰਡੀਆ ਵੀ ਚੱਲ ਗਏ ਫਿਰ ਵੀ ਬਰਾਦਰੀ ਹੈ? ਬਰਾਦਰੀ ਹੈ। ਹਾਂਜੀ, ਹਾਂ, ਠੀਕ। ਤੇ ਫਿਰ ਹੁਣ ਵੀ ਇੱਕ ਹਾਂਜੀ, ਉਹ ਤੇ ਵੇਖੋ ਨਾ, ਹੁਣ ਮਤਲਬ ਇਸਲਾਮ ਦੇ ਦਾਇਰੇ ਚ ਤੁਹਾਡੇ ਬਜ਼ੁਰਗ ਆ ਗਏ, ਅੱਲਾ ਨੇ ਇਹਸਾਨ ਕੀਤਾ, ਇਸਲਾਮ ਦੇ ਦਾਇਰੇ ਚ ਆ ਗਏ, ਤੇ ਖੂਨ ਤੇ ਕੀ ਰਿਹਾ ਨਾ ਜੀ? ਇਹ ਜਿੰਨੇ ਵੀ ਜੱਟ ਨੇ ਜੀ, ਇਹ ਸਾਰੇ ਸਿੱਖੋ ਮੁਸਲਮਾਨ ਹੋਏ ਨੇ। ਅਕਸਰੀਅਤ? ਅਕਸਰੀਅਤ ਨਹੀਂ, ਸਾਰੇ ਹੀ ਨਹੀਂ, ਉਹ ਕਈ ਹਿੰਦੂਆਂ ਦੇ ਦੌਰ 'ਚ ਮੁਸਲਮਾਨ ਹੋ ਗਏ ਸਨ। ਪਿੰਡ ਦੀ ਖਿੱਚ ਤੇ ਪੈਂਦੀ ਹੈ ਨਾ, ਸਾਰੀ ਉਮਰ ਜਿਸ ਬੰਦੇ ਨੇ ਇੱਕ ਜਗ੍ਹਾ ਤੇ ਗੁਜ਼ਾਰੀ ਹੋਵੇ। ਹੁਣ ਵੇਖੋ ਨਾ, ਹੁਣ ਉਹ ਕਿਹੜਾ ਕੋਈ ਉਹਦਾ ਕੋਈ ਰਿਸ਼ਤੇਦਾਰੀ ਸੀ ਇੱਥੇ? ਬਸ ਉਹਦੀ ਜਿਹੜੀ ਬੀਬੀ ਆਈ ਹੈ ਬਸੰਤ ਕੌਰ, ਉਹਦੀ ਰਿਸ਼ਤੇਦਾਰੀ ਤੇ ਨਹੀਂ। ਉਹਨਾਂ ਤੇ ਦੇਖਿਆ ਮੇਰਾ ਬਾਪ ਇੰਡੀਆ ਚਲੇ ਗਿਆ, ਤੇ ਇਹ ਵੀ ਮਾਂ ਬਾਪ ਹੀ ਹੈ। ਮੇਰੇ ਚਾਚੇ ਤਾਏ ਨੇ ਪਹਿਲੇ ਵੀ ਇਸੇ ਤਰ੍ਹਾਂ ਮਜ਼ਹਬ ਨੂੰ ਨਹੀਂ ਦੇਖਿਆ ਜਾਂਦਾ ਸੀ, ਰਿਸ਼ਤੇ ਨੂੰ ਵੇਖਿਆ ਜਾਂਦਾ ਸੀ, ਛੋਟੇ ਵੱਡੇ ਨੂੰ। ਅਗਰ ਕੋਈ ਵੱਡੀ ਉਮਰ ਦਾ ਚਾਚਾ ਤਾਇਆ ਮੁਸਲਮਾਨ ਹੈ ਜਾਂ ਗੈਰ ਮੁਸਲਮਾਨ? ਮੇਰਾ ਖਿਆਲ ਹੈ ਉਹ ਲੰਬੜਦਾਰ ਦੀ ਧੀ ਸੀ। ਅੱਛਾ, ਉਹਦੇ ਮੈਂ 3 ਖੂਹ ਸਨ। ਅੱਛਾ, ਕਿਹੜਾ ਖੂਹ ਦੱਸਿਆ ਉਹਨਾਂ ਨੇ? ਇੱਕ ਤੇ ਉਹਨਾਂ ਦੱਸਿਆ ਵੇ ਉਹਨੂੰ ਆਉਂਦੇ ਨੇ ਹੰਬੇ ਵਾਲਾ ਖੂਹ। ਅੱਛਾ ਜੀ। ਤੇ ਇੱਕ ਸੀ ਆ ਜਿਹੜਾ ਇੱਥੇ ਸ਼ਾਮ ਵਾਲਾ ਢੋਲਣ ਵਾਲਾ। ਅੱਛਾ ਜੀ। ਢੋਲਣ ਵਾਲਾ। ਅੱਛਾ। ਇੱਕ ਪੱਕਾ ਖੂਹ। ਅੱਛਾ ਜੀ। ਇਹ 3 ਖੂਹ ਸਨ ਉਹਨਾਂ ਦੇ। ਅੱਛਾ ਜੀ। ਲੰਬੜਦਾਰਾਂ ਦੇ। ਅੱਛਾ ਜੀ। ਉਹ 3 ਖੂਹਾਂ ਤੇ ਗਈ ਹੈ। ਅੱਛਾ ਸਹੀ। ਉਹਨਾਂ 3 ਖੂਹਾਂ ਤੇ ਚੱਕਰ ਲਾਇਆ। ਉਸ ਤੋਂ ਬਾਅਦ ਹੋਰ ਵੀ ਕੋਈ ਸਰਦਾਰ ਆਏ ਨੇ ਪਿੰਡ ਵੇਖਣ? ਉਹਨਾਂ ਉਸ ਘਰ ਨੰਬਰਦਾਰ ਤੋਂ ਇਲਾਵਾ? ਨਹੀਂ, ਹੁਣ ਇਹ ਰੋੜੀ ਮੇਰੇ ਖੜੇ ਇਹ ਅੱਜ ਵੀ ਆਏ ਨੇ। ਨਹੀਂ ਆਏ ਨੇ। ਆ ਗਏ ਨੇ? ਅੱਛਾ, ਕੱਲ ਵੀ ਆਏ ਸਨ। ਅੱਛਾ, ਨਹੀਂ ਉਹ 14 ਨੂੰ ਆਣਾ ਉਹਨਾਂ ਨੇ? ਉਹ ਤੇ 2-3 ਦਿਨ ਹੋ ਗਏ ਆ ਰਹੇ ਨੇ। ਅੱਛਾ, ਇਹਦਾ ਉਹ 14 ਨੂੰ ਆਣਾ ਲਾਹੌਰ, ਫਿਰ 15 ਨੂੰ ਨਨਕਾਣਾ ਸਾਹਿਬ ਜਾਣਾ। ਜਿਹੜੀ ਭੈਣ ਇੱਥੇ ਆਈ ਸੀ ਆਪਣਾ ਪਿੰਡ ਵੇਖਣ, ਪਿੰਡ ਵਾਲਿਆਂ ਨੂੰ ਮਿਲਣ, ਉਹਨਾਂ ਨੂੰ ਆਪਣਾ ਕੋਈ ਪੈਗਾਮ ਦੇ ਦਿਓ। ਪੈਗਾਮ ਇਹ ਹੀ ਹੈ ਜੀ ਉਹਨਾਂ ਵਾਸਤੇ ਵੀ ਵੇਖੋ ਜੀ, ਜਿੱਥੇ ਰਹਿਣ ਉਹ ਸੁਖੀ ਰਹਿਣ। ਇਹ ਉਹਨਾਂ ਜਿਹੜੀ ਮਹਿਮਾਨ ਨਵਾਜ਼ੀ ਉਹ ਤੇ ਹੈ ਹੀ ਬੜੀ ਆਸਾਨ ਹੈ। ਨਾ ਉਹਨਾਂ ਗੋਸ਼ਤ ਖਾਣਾ। ਅੱਛਾ, ਠੀਕ ਹੈ। ਨਾ ਉਹਨਾਂ ਅੰਡਾ ਖਾਣਾ, ਤੇ ਨਾ ਉਹਨਾਂ ਇਹ ਬਿਸਕੁਟ ਵੀ ਨਹੀਂ ਖਾਣੇ ਜਿਹਦੇ 'ਚ ਅੰਡਾ। ਤੇ ਉਹ ਤੇ ਆਉਣ ਭਾਵੇਂ ਜਿੰਨੇ ਮਰਜ਼ੀ, ਉਹਨਾਂ ਦਾ ਤਾਂ ਕਿਸੇ ਨੂੰ ਇੰਨਾ ਹੈ ਹੀ ਨਹੀਂ ਵੀ ਪਤਾ ਨਹੀਂ ਇਹਨਾਂ ਵਾਸਤੇ ਕੀ ਹੈ। ਮਤਲਬ ਕਿ ਆਉਣ ਤੋਂ ਕੋਈ ਟੈਨਸ਼ਨ ਕੋਈ ਨਹੀਂ ਹੈਗੀ। ਟੈਨਸ਼ਨ ਕੋਈ। ਲਓ ਜੀ ਭੈਣ ਜੀ, ਦੇਖੋ ਸਾਹਿਬ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਤੇ ਤੁਹਾਡੀ ਵੀ ਇਹ ਮੁਹੱਬਤ ਸੀ ਕਿ ਤੁਸੀਂ ਜਿਹੜਾ ਨਾ ਬਗੈਰ ਹੀਲੋ ਹੁਜਤ ਤੋਂ, ਬਗੈਰ ਹਿਚਕਚਾਹਟ ਤੋਂ, ਡਰ ਤੋਂ, ਖੌਫ ਤੋਂ, ਤੁਸੀਂ ਇਹੋ ਹੀ ਮਹਿਸੂਸ ਕੀਤਾ ਕਿ ਮੇਰਾ ਪਿੰਡ, ਮੇਰੇ ਬਾਪ ਦਾ ਪਿੰਡ, ਮੇਰੇ ਪੇਕਿਆਂ ਦਾ ਪਿੰਡ ਹੈ, ਤੇ ਮੈਨੂੰ ਉਸੇ ਤਰ੍ਹਾਂ ਹੀ ਇੱਥੇ ਵੈਲਕਮ ਕੀਤਾ ਜਾਏਗਾ ਜਿਸ ਤਰ੍ਹਾਂ ਬਾਪ ਨੂੰ ਕੀਤਾ ਜਾਂਦਾ। ਤੇ ਵਾਕਈ ਗੱਲ ਸਹੀ ਹੈ। ਇਹਨਾਂ ਨੇ ਵੀ ਇਸੇ ਤਰ੍ਹਾਂ ਦੱਸਿਆ ਕਿ ਜਿਸ ਵਕਤ ਉਹ ਆਈ ਹੈ ਤੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਸ ਤਰ੍ਹਾਂ ਸਾਡੀ ਭੈਣ ਹੈ ਤੇ ਦੀ ਧੀ ਹੈ। ਤੇ ਤੁਸੀਂ ਆਓ, ਵੈਲਕਮ, ਬਾਰ-ਬਾਰ ਆਓ। ਤੁਹਾਡਾ ਆਪਣਾ ਘਰ, ਆਪਣਾ ਖਾਨਦਾਨ, ਆਪਣਾ ਜਿਹੜਾ ਨਾ ਉਹ ਸਾਰੇ ਭੈਣ ਭਾਈ ਨੇ। ਇਨਸਾਨ ਜਿਹੜਾ ਨਾ ਜੀ, ਦੇਖੋ ਜੋ ਦੁਨੀਆ ਜਿਸ ਖਿੱਤੇ 'ਤੇ ਮਰਜ਼ੀ ਰਹੇ, ਇਨਸਾਨੀਅਤ ਦੇ ਦਾਇਰੇ 'ਚ ਰਹੇ ਤੇ ਇਨਸਾਨ ਹੈ। ਤੇ ਅਗਰ ਉਹ ਇਨਸਾਨੀਅਤ ਵਾਲੇ ਕੰਮ ਕਰੇਗਾ ਤਾਂ ਇਨਸਾਨ ਕਹਿਲਾਏਗਾ, ਹੈਵਾਨੀਅਤ ਵਾਲੇ ਕੰਮ ਕਰੇਗਾ ਤਾਂ ਹੈਵਾਨ ਕਹਿਲਾਏਗਾ। ਤੇ ਇਨਸਾਨ ਦੀ ਕਦਰ ਹੈ, ਹੈਵਾਨ ਦੀ ਕਦਰ ਕੋਨੀ। 47 ਦੀ ਵੰਡ ਦੇ ਦੌਰਾਨ ਜਿਹੜੇ ਹੈਵਾਨ ਬਣੇ ਸਨ ਲੋਕ, ਅੱਜ ਵੀ ਉਹਨਾਂ ਨੂੰ ਬੁਰਾ ਕਹਿੰਦੇ, ਤੇ ਜਿਹੜੇ ਇਨਸਾਨ ਬਣੇ ਤੇ ਜਿਨ੍ਹਾਂ ਨੇ ਇੱਕ ਦੂਸਰੇ ਨੂੰ, ਸਿੱਖਾਂ ਨੇ ਮੁਸਲਮਾਨਾਂ ਨੂੰ ਪਨਾਹ ਦਿੱਤੀ ਤੇ ਮੁਸਲਮਾਨਾਂ ਨੇ ਸਿੱਖਾਂ ਨੂੰ ਪਨਾਹ ਦਿੱਤੀ, ਉਹ ਇਨਸਾਨ ਕਹਿਲਾਏ ਗਏ। ਤੇ ਉਹ ਮਰਦੇ ਦਮ ਤੱਕ ਹਜੇ ਵੀ ਉਹ ਇੱਕ ਦੂਸਰੇ ਦੀਆਂ ਨੇਕੀਆਂ ਨੂੰ ਨਹੀਂ ਭੁੱਲਦੇ। ਤੇ ਉਹੀ ਲੋਕ ਜਿਹੜੇ ਨੇ ਇੱਕ ਦੂਸਰੇ ਦੇ ਵਾਸਤੇ ਹੱਥ ਉਠਾ ਕੇ ਦੁਆ ਕਰਦੇ ਨੇ, ਭਾਵੇਂ ਕਿਸੇ ਦੇ ਵੀ ਮਜ਼ਹਬ ਦੇ ਨੇ। ਮਾਮਲੇ ਅੱਲਾਹ ਤਾਲਾ ਦੇ ਨੇ। ਅੱਲਾਹ ਜਿਹੜਾ ਨਾ ਬੜਾ ਰਹੀਮ ਤੇ ਕਰੀਮ ਜ਼ਾਤ ਆ। ਤੇ ਇਹਨਾਂ ਅਲਫਾਜ਼ ਦੇ ਨਾਲ ਜੀ ਇਜਾਜ਼ਤ ਚਾਹੁੰਦੇ ਆ।
ਤੇ ਚੋਰੀ ਸਾਹਿਬ ਆਪਣਾ ਕੋਈ ਨੰਬਰ ਜਿਹੜਾ ਨਾ ਉਹ ਕਾਇੰਡਲੀ ਭੈਣ ਜੀ ਸਰਦਾਰ ਜੀ ਜਿਹੜੇ ਇਸ ਪਿੰਡ ਦੇ ਰਹਿਣ ਵਾਲੇ ਆ, ਇਹ ਚੋਰੀ ਸਾਹਿਬ ਦਾ ਨੰਬਰ ਉਸ ਵਕਤ ਦੱਸ ਦੇ ਕਿ ਮੇਰੇ ਕੋਲ ਤਾਂ ਕੋਈ ਨਹੀਂ ਸੀ। ਬਹਰਹਾਲ ਤੁਸੀਂ ਹੁਣ ਅਗਰ ਇਹਨਾਂ ਦੇ ਨਾਲ ਰਾਬਤਾ ਕਰਨਾ ਹੈ ਜੇ ਜਾਂ ਹੋਰ ਜਿਹੜੇ ਸਰਦਾਰ ਇਸ ਪਿੰਡ 'ਚੋਂ ਗਏ ਨੇ ਉਹ ਰਾਬਤਾ ਕਰਨਾ ਬਜਾਏ ਇਸ ਦੇ ਕਿ ਮੈਨੂੰ ਦੁਬਾਰਾ ਆਉਣਾ ਪਵੇ, ਤੇ ਤੁਸੀਂ ਇਹਨਾਂ ਦਾ ਨੰਬਰ ਵੀਡੀਓ ਤੋਂ ਨੋਟ ਕਰ ਲੈਣਾ ਤੇ ਇਹਨਾਂ ਦੇ ਨਾਲ ਆਪਣਾ ਰਾਬਤਾ ਕਰਕੇ ਤੇ ਪਿੰਡ ਦੇਖ ਲੈਣਾ। मोहम्मद अजमल विरक, वालद बशीर अहमद विरक, गाँव मेलोवाला, ज़िला गुजरांवाला। ते मोबाइल नंबर 0301 64 21 120। ਰਿਪੀਟ ਕਰ ਦਿਓ ਜੀ। मोहम्मद अजमल विरक, वालद बशीर अहमद विरक, गाँव मेलोवाला, ज़िला गुजरांवाला। मोबाइल नंबर 0301 64 21 120। ਲੋ ਜੀ ਇਹ ਫਿਰ ਕਹਾਣੀ ਬਣ ਜਾਂਦੀ ਸਿੱਖ ਭੈਣ ਦੀ ਤਲਾਸ਼। ਕਿਉਂ ਜੀ ਚੋਰੀ ਸਾਹਿਬ? सही है, ठीक है। ਸਿੱਖ ਭੈਣ ਦੀ तलाश। ਤਲਾਸ਼।